ਕੀ ਸੂਰਤ ਹਾਲ ਹੈ, ਕੋਈ ਧਰਨਾ ਤਾਂ ਨਹੀਂ ਹੋਇਆ? ਵਾਹਵਾ ਪਿੱਛੇ ਰਸ਼ ਸੀ ਤੇ ਦਸਰ ਭਾਈ ਵੀ ਉਦੋਂ ਦੀ ਗੱਡੀ ਚਲਾ ਰਹੇ ਨੇ ਤੇ ਮੈਨੂੰ ਇਹ ਪੁੱਛ ਰਿਹਾ ਸਨ ਕਿ ਯਾਰ ਕੀ ਮਸਲਾ? ਮੈਂ ਤਾਂ ਬ੍ਰੇਕਾਂ ਮਾਰ ਮਾਰ ਥੱਕ ਗਿਆ। ਇਧਰੋਂ ਗੱਡੀ ਗੱਡੀ ਦੀ ਉਧਰ ਜਿਹੜੀ ਲਾਈਨ 'ਚ ਲੱਗੀ ਤਾਂ ਉਹ ਜਾਮ ਹੋ ਜਾਂਦੀ। ਤੇ ਅੱਗੇ ਪਤਾ ਨਹੀਂ ਕੋਈ ਜਲਸਾ ਜੁਲਸਾ ਸ਼ਾਇਦ ਕੋਈ ਧਰਨਾ ਦਿੱਤਾ ਹੋਏਗਾ। ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸਲਾਮ ਦੁਆ ਕਰ ਲਈਏ, ਨਾਲੇ ਤੁਹਾਨੂੰ ਜਿਹੜਾ ਬਸੰਤ ਤੋਂ ਬਾਅਦ ਦਾ ਲਾਹੌਰ ਵਿਖਾ ਦਈਏ ਕਿ ਉਸ ਤੋਂ ਬਾਅਦ ਜਿਹੜਾ ਨਾ ਲਾਹੌਰ ਦੀ ਕੀ ਸੂਰਤ ਹਾਲ ਹੈ। ਦੱਸਣ ਵਾਸਤੇ ਜਿਹੜੇ ਨੇ ਉਹ ਡਰਾਈਵਿੰਗ ਦੇ ਨੇ ਫਰਾਇਜ਼ ਸਰ ਅੰਜਾਮ ਦੇ ਰਹੇ ਨੇ, ਫਿਰਦੇ ਨੇ। ਤੁਹਾਨੂੰ ਵੀ ਵਿਖਾਉਣਾ ਵਾ, ਇਹ ਪਤਾ ਨਹੀਂ ਦੂਰੋਂ ਨਜ਼ਰ ਆ ਰਿਹਾ ਬਸ ਥੋੜਾ ਥੋੜਾ, ਪਰ ਤਾਂ ਨਹੀਂ ਲੱਗ ਰਿਹਾ ਕਿ ਹੈ ਕੀ ਹੈ। ਤੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤੇ ਭਾਈ ਕਮੈਂਟਸ ਵਿੱਚ ਜਿਹੜਾ ਨਾ ਲਾਜ਼ਮੀ ਦੱਸੋ। ਤੇ ਮੇਰੇ ਵੱਲੋਂ ਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਹੈ ਸਾਡੇ YouTube ਚੈਨਲ ਤੇ ਲਾਈਵ ਤੇ। ਅਸੀਂ ਸ਼ੁਰੂ ਕੀਤਾ ਹੈ ਜੀ ਡੇਲੀ ਜਿਹੜਾ ਨਾ ਕੋਈ ਅੱਧਾ ਪੌਣਾ ਘੰਟਾ ਤੁਹਾਡੇ ਨਾਲ ਜਿਹੜਾ ਨਾ ਉਹ ਸਾਂਝੀਆਂ ਸੇਮ ਫੇਸ ਟੂ ਫੇਸ ਗੱਲਾਂ ਬਾਤਾਂ ਕਰੀਏ। ਤੇ ਉਸੇ ਚੱਕਰ ਵਿੱਚ ਜਿਹੜਾ ਮੈਂ ਅੱਜ ਫਿਰ ਲਾਈਵ ਆਇਆ, ਮੁਦੱਸਰ ਭਾਈ ਆਉਂਦੇ ਹੁੰਦੇ ਨੇ ਉਹ ਜ਼ਰਾ ਅੱਜ ਕਿਉਂਕਿ ਮਸਰੂਫ ਨੇ, ਤੇ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਜਿਹੜਾ ਮੂੰਹ ਦਰੂ ਹੋ ਜਾਣਾ। ਤੇ ਹੋਰ ਸੁਣਾਓ, ਸਭ ਖੈਰ ਹੈ, ਵਧੀਆ? ਤੇ ਆਓ ਸਾਡੇ ਨਾਲ ਜਿਹੜਾ ਨਾ ਲਾਹੌਰ ਵੇਖੋ, ਕੋਈ ਸਮਾਨ ਲੈਣਾ ਹੈ ਉਹ ਵੀ ਵਿਖਾਉਂਦੇ ਆ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਈ ਸਵਾਲ ਨੇ ਕਿ ਭਾਈ ਫਲਾਣਾ ਸਮਾਨ ਕਿੱਥੋਂ ਲੈਂਦੇ ਜੇ, ਫਲਾਣਾ ਕਿੱਥੋਂ ਲੈਂਦੇ ਜੇ। ਤੇ ਮੈਂ ਕਿਹਾ ਉਹ ਤੁਹਾਨੂੰ ਵੀ ਆਪਣੇ ਨਾਲ ਨਾਲ ਹੀ ਸ਼ੋਪਿੰਗ ਕਰਾਉਂਦੇ ਆ, ਤੇ ਤੁਸੀਂ ਵੀ ਵੇਖ ਲਓ ਕਿ ਭਾਈ ਕਿੰਨਾ ਕੋਲੋਂ ਲੈਣਾ ਹੈ ਤੇ ਕਿੱਥੋਂ ਮਿਲਦਾ ਹੈ ਤੇ ਕਿੰਨੇ ਦਾ ਲੈਣਾ ਹੈ। ਕਿਉਂ ਜੀ? ਆਪੇ ਵੇਖ ਲੈਣਗੇ ਤੇ ਪਤਾ ਲੱਗ ਜਾਏਗਾ। ਬਾਕੀ ਇਹ ਪੰਜਾਬ ਅਸੈਂਬਲੀ ਦੀ ਵੀ ਤੁਹਾਨੂੰ ਵਿਖਾਉਂਦੇ ਆ ਅੱਜ ਕਿ ਪੰਜਾਬ ਪਾਕਿਸਤਾਨ ਦੀ ਜਿਹੜੀ ਹੈਗੀ ਏ ਪੰਜਾਬ, ਯਾਨੀ ਸਾਡੀ ਜਿਹੜੀ ਪ੍ਰੋਵਿੰਸ਼ੀਅਲ ਅਸੈਂਬਲੀ ਹੈ ਪੰਜਾਬ ਦੀ, ਉਹ ਕਿਸ ਤਰ੍ਹਾਂ ਦੀ ਬਾਹਰੋਂ ਨਜ਼ਰ ਆਉਂਦੀ ਹੈ। ਅੰਦਰ ਦਾ ਤੁਸੀਂ ਸ਼ਾਇਦ ਕਿਸੇ ਨੇ ਵੇਖੀ ਹੋਵੇ ਆਨਲਾਈਨ ਜਦੋਂ ਕੋਈ ਜਲਾਸ ਜਲੂਸ ਹੁੰਦਾ। ਇਹ ਹੀ ਅਸੈਂਬਲੀ ਜਿਹਦੇ ਵਿੱਚ ਬਹਿ ਕੇ ਫਿਰ ਪੰਜਾਬ ਦੇ ਜਿਹੜੇ ਨੇ ਕਾਨੂੰਨ ਤੈਅ ਪਾਏ ਜਾਂਦੇ ਨੇ, ਪੰਜਾਬ ਦੇ ਜਿਹੜੇ ਨੇ ਉਹ ਕਾਨੂੰਨ ਬਣਦੇ ਨੇ। ਕਿਉਂ ਜੀ? ਤੇ ਹੋਰ ਬਈ ਸਭ ਖੈਰ, ਵਧੀਆ ਹੋ, ਘੈਂਟ ਹੋ? ਸੁਣਾਓ ਕੀ ਕਰੀ ਜਾ ਰਹੇ ਹੋ? ਲਓ ਜੀ ਉਹੀ ਗੱਲ ਹੋਈ। ਇਹ ਵੇਖੋ ਜੀ, ਅਸੀਂ ਇਸ ਲਾਈਨ 'ਚ ਲੱਗਿਆ ਤੇ ਇਹ ਲਾਈਨ ਖਲੋ ਗਈ ਹੈ, ਬਾਕੀ ਲਾਈਨ ਜਿਹੜੀ ਉਹ ਚੱਲ ਰਹੀ ਹੈ। ਅੱਜ ਨਾ ਕੋਈ ਸਾਡੇ ਨਾਲ ਹੋ ਰਿਹਾ, ਕੁਛ ਤੇ ਹੋ ਰਿਹਾ, ਪਰ ਸਮਝ ਨਹੀਂ ਆ ਰਹੀ ਕਿ ਹੋ ਕੀ ਰਿਹਾ। ਜੇ ਸਾਨੂੰ ਇੱਥੋਂ ਲੰਘਣ ਦੇਣ ਤੇ ਫਿਰ ਅੱਗੋਂ ਸ਼ਾਇਦ ਪਤਾ ਲੱਗੇ ਕਿ ਭਾਈ ਸਾਹਿਬ ਲਓ ਉਹੀ ਗੱਲ ਹੋਈ, ਜਿਹੜੀ ਲਾਈਨ 'ਚ ਅਸੀਂ ਲੱਗਦੇ ਹਾਂ ਉਹ ਲਾਈਨ ਬੰਦ ਹੋ ਜਾਂਦੀ ਹੈ। ਹੁਣ ਵਾਹ ਜੀ ਵਾਹ, ਲਓ ਜੀ ਇਹ ਆ ਜੀ ਪੰਜਾਬ ਅਸੈਂਬਲੀ ਸਾਡੀ। ਜੇ ਇੱਕ ਨੁੱਕਰ ਜੀ ਨਜ਼ਰ ਆ ਰਹੀ ਹੈ ਤੁਹਾਨੂੰ, ਪੰਜਾਬ ਅਸੈਂਬਲੀ ਲਾਹੌਰ, ਪੰਜਾਬ ਪਾਕਿਸਤਾਨ, ਰਸ਼ ਹੀ ਰਸ਼, ਦੂਰ ਦੂਰ ਤੱਕ, ਇੱਧਰ ਵੀ। ਹੁਣ ਉਹ ਸਾਈਡ ਖੁੱਲ ਗਈ ਹੈ ਤੇ ਉਧਰੋਂ ਹੁਣ ਰਸ਼ ਨਿਕਲੇਗਾ ਤੇ ਫਿਰ ਜਿਹੜਾ ਇਹ ਪੰਜਾਬ ਅਸੈਂਬਲੀ ਭਾਈ ਜਾਨ ਲਾਹੌਰ ਪਾਕਿਸਤਾਨ ਦੀ ਪੰਜਾਬ ਅਸੈਂਬਲੀ, ਜਿਹੜੇ ਸਾਡੇ ਸਾਰੇ ਕਾਨੂੰਨ ਨੇ, ਜਿਹੜੇ ਸਾਡੇ ਪੰਜਾਬ ਦੇ ਸਾਰੇ ਫੈਸਲੇ ਨੇ ਨਾ, ਉਹ ਇਸ ਜਗ੍ਹਾ ਤੋਂ ਲਏ ਜਾਂਦੇ ਨੇ ਜੀ। ਅਬਦੁਲ ਵਹੀਦ ਭਾਈ ਵੈਲਕਮ ਹੋ ਗਿਆ। ਪਤਾ ਨਹੀਂ ਮਾਲ ਰੋਡ ਤੇ ਨਾ ਰਸ਼ ਬਹੁਤ ਜ਼ਿਆਦਾ ਹੈ ਅੱਜ, ਲੇਕਿਨ ਨਾ ਚੱਲ ਰਿਹਾ ਹੈ ਕੁਛ ਨਾ ਕੁਛ। ਅੱਗੇ ਕੋਈ ਝੰਡੇ ਝੁੰਡੇ ਲੈ ਕੇ ਵੀ ਆਵਾਮ ਜਿਹੜੀ ਹੈ ਨਾ ਉਹ ਲੱਗੀ ਫਿਰ ਰਹੀ ਹੈ, ਲੇਕਿਨ ਸਾਨੂੰ ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਹੈ ਕਿ ਭਾਈ ਜਾਨ ਕਿਹੜਾ ਵਾਪਡਾ ਹਾਊਸ ਜੇ। ਸਾਡੀ ਮਿਹਰਬਾਨੀ ਜੇ ਸਰਕਾਰ। ਇਹ ਵੇਖ ਲੋ ਪੰਜਾਬ ਅਸੈਂਬਲੀ, ਏਡਾ ਵੱਡਾ ਬੋਰਡ ਲੱਗਾ, ਤੁਹਾਨੂੰ ਉਹ ਵੀ ਮੈਂ ਵਿਖਾਣਾ, ਖਲੋ ਜੋ। ਇਹ ਸ਼ਾਇਦ ਨਜ਼ਰ ਆ ਰਿਹਾ ਹੋਏ, ਪੰਜਾਬ ਅਸੈਂਬਲੀ ਨਜ਼ਰ ਆ ਰਿਹਾ ਜੀ। ਮਾਲ ਰੋਡ ਦੇ ਉੱਤੇ ਆ ਸਰਕਾਰ, ਅਸੀਂ ਮਾਲ ਰੋਡ ਦੇ ਉੱਤੇ ਅੱਛਾ, ਜਾਂ ਤੇ ਤੁਸੀਂ ਤੰਜ਼ੀਆ ਤੌਰ ਤੇ ਕਹਿ ਰਹੇ ਹੋ ਕਿ ਵਾਪਡਾ ਹਾਊਸ ਹੈ, ਜਾਂ ਫਿਰ ਤੁਸੀਂ ਜਿਹੜਾ ਨਾ ਉਹ ਭੁੱਲ ਰਹੇ ਹੋ, ਜੋ ਵੀ ਹੈ। ਲੇਕਿਨ ਇਹ ਆ ਕਿ ਇਹ ਪੰਜਾਬ ਅਸੈਂਬਲੀ ਹੀ ਹੈ। ਉਹ ਦੇਖੋ ਨਾ, ਉੱਤੇ ਝੰਡੇ ਵੀ ਲੱਗੇ ਨੇ। ਔਰ ਓਕੇ ਓਕੇ ਓਕੇ, ਆਈ ਗॉट ਇਟ। ਠੀਕ ਕਹਿ ਰਹੇ ਹੋ, ਠੀਕ ਕਹਿ ਰਹੇ ਹੋ ਤੁਸੀਂ ਫਿਰ, ਹੈ
ਕਹਿ ਰਹੇ ਨੇ ਕਿ ਇਹ ਹੈਗਾ ਵਾਪਡਾ ਹਾਊਸ, ਇਹਦੇ ਨਾਲ ਪੱਲੀ ਸਾਈਡ ਤੇ ਜਿਹੜਾ ਨਾ ਉਹ ਪੰਜਾਬ ਅਸੈਂਬਲੀ ਹੈਗੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਰਦਾਰ, ਲੇਕਿਨ ਇਹ ਆ ਕਿ ਫੈਸਲੇ ਇੱਥੋਂ ਹੀ ਹੁੰਦੇ ਜੇ। ਹਾਂ, ਇਹ ਕੋਈ ਨਾ ਹੈ ਸਹੀ ਹੈ ਇੱਧਰ ਇਸ਼ੂ ਵਗੈਰਾ, ਲੇਕਿਨ ਸਾਨੂੰ ਉਹਦੇ ਬਾਰੇ ਕੋਈ ਇਲਮ ਨਹੀਂ ਹੈ। ਪੁਲਿਸ ਵਗੈਰਾ ਵੀ ਖੜੀ ਹੈ, ਲੇਕਿਨ ਇਹ ਆ ਕਿ ਹੋ ਰਿਹਾ ਹੈ। ਅਸੀਂ ਤੇ ਭਾਈਜਾਨ ਜਿਹੜਾ ਨਾ ਉਹ ਲੱਗੇ ਫਿਰ ਰਹੇ ਆ, ਲੇਕਿਨ ਇਹਦੇ ਸਾਹਮਣੇ ਜਿਹੜਾ ਨਾ ਉਹਨਾਂ ਨੇ ਇਹ ਧਰਨਾ ਧੁਰਨਾ ਹੋ ਰਿਹਾ ਹੈ, ਤੇ ਮੁਦੱਸਰ ਭਾਈ ਜਿਹੜਾ ਨੇ ਉਹ ਕਹਿ ਰਹੇ ਨੇ ਕਿ ਨਾ ਹੀ ਕਵਰ ਕਰੋ ਤੇ ਚੰਗਾ ਹੈ। ਕੋਈ ਮਸਲਾ ਨਹੀਂ, ਅਸੀਂ ਹੈ ਨਾ ਇੱਥੇ, ਮੈਂ ਜੋ ਹੈ ਤੁਹਾਨੂੰ ਵਹਾ ਦਿੱਤਾ ਹੈ। ਹੋ ਰਿਹਾ ਹੈ, ਪਤਾ ਨਹੀਂ ਹੁਣ ਐਕਚੁਅਲੀ ਉਹਦੇ ਸੌਂਗ ਵੀ ਲੱਗੇ ਆ, ਤੇ ਸਾਡਾ ਜਿਹੜਾ ਨਾ ਉਹ ਕਾਪੀਰਾਈਟ ਦਾ ਇਸ਼ੂ ਹੋ ਸਕਦਾ। ਬਾਕੀ ਇਹ ਹੈ ਕਿ ਇਹਦੇ ਨਾਲ ਹੀ ਜਿਹੜਾ ਬੈਕ ਸਾਈਡ ਤੇ ਪੰਜਾਬ ਅਸੈਂਬਲੀ ਹੈ, ਦਿਸ ਇਜ਼ ਵਾਪਡਾ ਹਾਊਸ ਐਕਚੁਅਲੀ। ਸਹੀ ਕਹਿ ਰਹੇ ਨੇ ਅਬਦੁਲ ਵਹੀਦ ਭਾਈ। ਓਕੇ, ਹਾਂ ਸ਼ਾਇਦ ਟੀਚਰਸ ਹਾਲ ਦਾ ਹੀ ਹੋਵੇ, ਲੇਕਿਨ ਉਹਦੇ ਵਿੱਚ ਨਾ ਚੀਗੁਏਰਾ, ਭਗਤ ਸਿੰਘ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕਾਂ ਦੀਆਂ ਨਾ ਰੈੱਡ ਫਲੈਗ ਦੇ ਨਾਲ ਤਸਵੀਰਾਂ ਲੱਗੀਆਂ ਹੋਈਆਂ ਨੇ। ਉਹ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਹੈ, ਮੇਰਾ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ। ਤੁਸੀਂ ਅਗਰ ਬਿਹਤਰ ਜਾਣਦੇ ਹੋ ਤਾਂ ਲਾਜ਼ਮੀ ਦੱਸੋ। ਬਾਕੀ ਅਸੀਂ ਤੇ ਜਿਹੜਾ ਉੱਥੋਂ ਹੁਣ ਅੱਗੇ ਨਿਕਲ ਆਏ ਆ ਅਲਹਮਰਾ ਦੇ ਕਰੀਬ। ਇਹ ਅਲਹਮਰਾ ਸੈਂਟਰ ਹੈਗਾ, ਇੱਥੇ ਪਹੁੰਚ ਚੁੱਕੇ ਆ। ਲੋਕ ਜਿਹੜੇ ਨੇ ਉਹ ਫਿਰ ਤੁਰ ਰਹੇ ਨੇ ਜੀ, ਸਫ਼ਰ ਕਰ ਰਹੇ ਨੇ। ਆ ਵੇਖੋ, ਹਾਲੇ ਤੱਕ ਜਿਹੜਾ ਬਸੰਤ ਦੇ ਜਿਹੜੇ ਉਹ ਹੈਗੇ ਨੇ ਪੋਲ ਸ਼ੋਲ ਤੁਹਾਨੂੰ ਉੱਤੇ ਵੇਖਣ ਨੂੰ ਨਜ਼ਰ ਆਉਣਗੇ। ਚੰਗੀ ਚੰਗੀ ਗੱਲ ਹੈ ਕਿ ਲੋਕਾਂ ਨੇ ਜ਼ਿੰਮੇਵਾਰੀ ਦੇ ਨਾਲ ਬਸੰਤ ਮਨਾਈ ਹੈ, ਫਲ ਦੇ ਨਾਲ ਬਸੰਤ ਮਨਾਈ ਹੈ। ਵਾਰੀ ਚੌਕ, ਵਾਹ ਜੀ ਵਾਹ, ਇਹ ਸਹੀ ਬੰਦੇ ਟੱਕਰੇ ਜਿਨ੍ਹਾਂ ਨੂੰ ਸਾਰਾ ਹੀ ਪਤਾ। ਲੋ ਜੀ, ਇਹ ਅਲਹਮਰਾ ਹੈਗਾ, ਔਰ ਇਹਦੇ ਨਾਲ ਜਿਹੜਾ ਨਾ ਉਹ ਅਸੀਂ ਲੱਗੇ ਫਿਰ ਰਹੇ ਅੱਜ ਕੱਲ। ਵਾਰੀ ਹੋਟਲ ਇਜ਼ ਔਨ ਦਾ ਲੈਫਟ, ਬਿਲਕੁਲ ਸਹੀ ਕਹਿ ਰਹੇ ਹੋ, ਸੱਚੇ ਹੋ ਤੁਸੀਂ। ਤੁਸੀਂ ਤੇ ਤੁਰਦੇ ਫਿਰਦੇ ਇਨਸਾਈਕਲੋਪੀਡੀਆ ਉਹ ਮੈਪ ਹੈਗੇ ਹੋ, GPS ਹੈਗੇ ਹੋ। ਲੋ ਜੀ, ਅਸੀਂ ਐਚੀਸਨ ਕਾਲਜ ਜਾਣਾ ਹੈ ਬਾਬੇ ਖਾਲਕ ਕੋਲ, ਜਿਹੜੇ ਸਾਨੂੰ ਉੱਥੋਂ ਤੱਕ ਪਹੁੰਚਾ ਸਕਦੇ ਹੋ ਤੇ ਸਾਨੂੰ ਇੰਜਨ ਨਾਲ ਜੁੜੇ ਰਹੋ ਤੇ ਪਹੁੰਚਾ ਦਿਓ। ਗਵਰਨਰ ਹਾਊਸ ਲੰਘੇ, ਹਾਂਜੀ ਬਿਲਕੁਲ ਜੀ, ਗਵਰਨਰ ਹਾਊਸ, ਬਿਲਕੁਲ ਸਹੀ ਕਹਿ ਰਹੇ ਹੋ। ਇਹ ਤੁਹਾਡੇ ਸਾਹਮਣੇ ਜੀ ਇੱਕ ਫੋਟੋ ਸਟੇਡੀਅਮ ਨੂੰ ਰਾਹ ਜਾਂਦਾ ਹੈ। ਇੱਥੇ ਅਸੀਂ ਪਹੁੰਚ ਗਏ ਹਾਂ, ਇੱਥੋਂ ਅਸੀਂ ਹੁਣ ਹੋ ਜਾਵਾਂਗੇ ਥੋੜਾ ਲੈਫਟ ਤੇ ਆਈ ਥਿੰਕ ਹੋ ਗਏ ਅਸੀਂ ਫਿਰ। ਬਿਲਕੁਲ ਭਾਈ, ਤੁਸੀਂ ਆਪਣਾ ਤੁਰਦੇ ਫਿਰਦੇ GPS ਲਾਈਵ ਵਿਦਆਊਟ ਇੰਟਰਨੈਟ ਵਾਲੇ। ਲੋ ਜੀ, ਗ੍ਰੀਨ ਬੱਸਿਸ ਵੀ ਜਿਹੜੀਆਂ ਨੇ ਉਹ ਵੀ ਇੱਥੇ ਵਜ਼ੀਰੇ ਵਾਲਾ ਪੰਜਾਬ ਚੀਫ ਮਿਨਿਸਟਰ ਪੰਜਾਬ ਮਰੀਅਮ ਨਵਾਜ਼ ਸਾਹਿਬ ਵਾਲਿਆਂ ਨੇ ਜਿਹੜੀਆਂ ਨੇ ਨਾ ਉਹ ਤੋਰੀਆਂ ਹੋਈਆਂ ਨੇ, ਉਹ ਵੀ ਇੱਥੇ ਜਿਹੜੀਆਂ ਨੇ ਤੁਰ ਫਿਰ ਰਹੀਆਂ ਨੇ। ਹਾਂਜੀ ਹਾਂਜੀ, ਬਿਲਕੁਲ ਅਪੋਜ਼ਿਟ ਤੇ ਅਸੀਂ ਜਾਣਾ ਹੈ, ਐਚੀਸਨ ਕਾਲਜ ਅੰਦਰ ਜਾਣਾ ਹੈ, ਤੇ ਉੱਥੋਂ ਬੈਕ ਸਾਈਡ ਤੇ ਬਲਕਿ ਜਾਣਾ ਹੈ ਐਚੀਸਨ ਸਾਰਾ ਕ੍ਰੋਸ ਕਰਕੇ। ਔਰ ਬਸ ਫਿਰ ਤੋਂ ਰਹੇ ਆ। ਮੈਂ ਕਿਹਾ ਚਲੋ ਲਾਹੌਰ ਜਿਹੜੇ ਲੋਕ ਉਹ ਖਾਸ ਤੌਰ ਤੇ ਜਿਹੜੇ ਚੜ੍ਹਦੇ ਪਾਸੇ ਵਾਲੇ ਨੇ ਨਾ, ਉਹ ਪੰਜਾਬ ਲਾਹੌਰ ਨੂੰ ਜਿਹੜਾ ਨਾ ਵੇਖਣਾ ਬੜਾ ਪਸੰਦ ਕਰਦੇ ਆ। ਉਹਨਾਂ ਨੂੰ ਵੀ ਵਿਖਾ ਦਈਏ, ਤੇ ਇੱਧਰ ਵਾਲੇ ਫਿਰ ਜਿਹੜੇ ਸਾਡੇ ਵੀਰ ਭਰਾ ਨੇ ਉਹਨਾਂ ਨਾਲ ਆਪਣੀ ਗੱਲਬਾਤ ਕਰ ਲਈਏ। ਤੇ ਬੜਾ ਵਧੀਆ ਲੱਗਾ ਜੀ ਅਬਦੁਲ ਵਹੀਦ ਭਾਈ, ਤੁਸੀਂ ਜਿਹੜਾ ਉਹ ਸਾਡੇ ਨਾਲ ਜੁੜੇ ਹੋ, ਔਰ ਸਾਨੂੰ ਜਿਹੜਾ ਨਾਲ ਨਾਲ ਗਾਈਡ ਵੀ ਕਰ ਰਹੇ ਹੋ। ਤੁਸੀਂ ਦੱਸਿਆ ਜੀ ਕਿ ਇਹ ਵਾਪਡਾ ਹਾਊਸ ਦੇ ਨਾਲ ਪੰਜਾਬ ਅਸੈਂਬਲੀ, ਹਾਲਾਂਕਿ ਇੱਥੇ ਅਸੀਂ ਪੜ੍ਹਦੇ ਪੁੜ੍ਹਦੇ ਵੀ ਰਹੇ ਨੇ, ਇਸ ਚੀਜ਼ ਨੂੰ ਪੰਜਾਬ ਅਸੈਂਬਲੀ ਸਮਝਦੇ ਰਹੇ ਹਾਂ। ਔਰ ਇਹ ਵੇਖੋ ਜੀ, ਇਹ ਗਵਰਨਰ ਹਾਊਸ ਹੈਗਾ। ਗਵਰਨਰ ਹਾਊਸ ਦੇ ਬਾਹਰ ਜਿਹੜਾ ਉਹ ਬਿਲਾਵਲ ਭੁੱਟੋ ਸਾਹਿਬ ਦੀ ਜਿਹੜੀ ਉਹ ਤਸਵੀਰ ਲੱਗੀ ਹੋਈ ਹੈ, ਨਾਲ ਜਿਹੜੀ ਹੈ ਸਰਦਾਰ ਹੈਦਰ ਖਾਨ ਸਲੀਮ ਹੈਦਰ ਖਾਨ ਸਾਹਿਬ ਦੀ ਤਸਵੀਰ ਲੱਗੀ ਹੈ। ਔਰ ਇਹ ਜੀ ਗਵਰਨਰ ਹਾਊਸ ਅਸੀਂ ਕ੍ਰਾਸ ਕਰ ਚੁੱਕੇ ਹਾਂ। ਬੜਾ ਹੀ ਇੱਕ ਜ਼ਬਰਦਸਤ ਜਿਹਾ ਰੋਡ ਹੈ ਲਾਹੌਰ ਦਾ, ਇਹ ਵਾਲਾ ਜਿਹੜਾ ਮਾਲ ਰੋਡ ਵਾਲਾ ਹੈਗਾ ਹੈ ਨਾ ਰੋਡ, ਬਿਹਤਰੀਨ ਮਜ਼ੇਦਾਰ ਜਿਹਾ ਰੋਡ ਹੈ। ਗਰੀਨਰੀ ਵੀ ਹੈ ਆ, ਬੜਾ ਇੱਕ ਕੂਲ ਜਿਹਾ ਵੈਦਰ, ਬਿਹਤਰੀਨ। ਫਿਰ PC ਹੋਟਲ ਵੀ ਇਹਦੇ ਉੱਤੇ ਹੀ, ਅਲਹਮਰਾ ਆਰਟ ਸੈਂਟਰ ਵੀ ਇਹਦੇ ਉੱਤੇ ਹੀ, ਪੰਜਾਬ ਅਸੈਂਬਲੀ। ਔਰ ਉਹ ਕਹਿੰਦੇ ਨੇ ਕਿ ਦੁਨੀਆ ਦੀ ਕੋਈ ਵੀ ਸਹੂਲਤ ਜਿਹੜੀ ਹੈ ਨਾ ਦੁਨੀਆ ਦੇ ਵਿੱਚ ਮੌਜੂਦ ਹੈ, ਉਹ ਮਾਲ ਰੋਡ ਤੇ ਤੁਸੀਂ ਚੜ੍ਹ ਜਾਓ ਤੇ ਤੁਹਾਨੂੰ ਲੱਭ ਜਾਏਗੀ। ਔਰ ਇਹ ਗੱਲ ਬਿਲਕੁਲ ਠੀਕ ਹੈ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਹੈ ਕਿ ਹਰ ਤਰ੍ਹਾਂ ਦੀ ਸਹੂਲਤ, ਹਰ ਤਰ੍ਹਾਂ ਦੇ ਜਿਹੜੇ ਨੇ ਨਾ ਉਹ ਫੈਸਿਲਿਟੀਜ਼ ਇਸ ਜਗ੍ਹਾ ਉੱਤੇ ਜਿਹੜੀਆਂ ਨੇ ਨਾ ਉਹ ਇਸ ਰੋਡ ਉੱਤੇ ਮੌਜੂਦ ਨੇ। ਹਰਾ ਭਰਾ, ਮਜ਼ੇਦਾਰ, ਕਲੀਨ, ਕੂਲ, ਬਿਹਤਰੀਨ, ਹਰ ਫੈਸਿਲਿਟੀ ਤੋਂ ਭਰਪੂਰ ਰੋਡ ਹੈਗਾ। ਤੇ ਅਗਲੇ ਇਸ਼ਾਰੇ ਤੇ ਫਿਰ ਅਸੀਂ ਜਿਹੜਾ ਰੋਕ ਗਏ ਹਾਂ ਜੀ। ਓਕੇ ਓਕੇ, ਅਬਦੁਲ ਭਾਈ ਸਾਹਿਬ ਕਹਿ ਰਹੇ ਨੇ ਕਿ ਉਹ
ਟ੍ਰੈਫਿਕ ਵਾਰਡਨ ਰਹੇ ਨੇ 10 ਸਾਲ। ਉਹਨਾਂ ਨੂੰ ਤੇ ਫਿਰ ਹੁਣ ਇੱਚੀ ਬਿੱਚੀ ਪਤਾ ਹੈ ਨਾ, ਲੋ ਫਿਰ ਆਪਣਾ ਨੰਬਰ ਦੇ ਦਿਓ, ਅਸੀਂ ਫਿਰ ਤੁਹਾਨੂੰ ਜਿਹੜਾ ਰਾਬਤਾ ਕਰ ਲਈ, ਕੋਈ ਸਾਡਾ ਚਲਾਨ ਚਲੂਨ ਨਾ ਕਰੇ। ਪੁਲਿਸ ਵਾਲੇ ਤੇਰੇ ਨਾਲ ਯਾਰੀ ਤੇ ਸਾਡਾ ਚਲਾਨ ਹੋ ਗਿਆ। ਹਾਂ ਬਿਲਕੁਲ। ਜੀ ਅਰਸਲਾਨ ਭੱਟ ਸਾਹਿਬ ਵੀ ਆਏ ਨੇ ਜੀ, ਆਓ ਜੀ, ਵੈਲਕਮ ਜੀ, ਵੈਲਕਮ। ਕਿੱਥੋਂ ਬਹਿ ਕੇ ਵੇਖ ਰਹੇ ਹੋ ਭੱਟ ਸਾਹਿਬ? ਕਿੱਥੋਂ ਬਹਿ ਕੇ ਵੇਖ ਰਹੇ ਹੋ? ਜਿੱਥੋਂ ਤੱਕ ਮੈਨੂੰ ਪਤਾ ਹੈ ਨਾ, ਤੁਸੀਂ ਆਫਿਸ ਚੋਂ ਬਹਿ ਕੇ ਸਾਨੂੰ ਵੇਖ ਰਹੇ ਹੋ। ਤੇ ਇਹ ਵੇਖ ਲਓ, ਇੱਥੇ ਅੱਜ ਟ੍ਰੈਫਿਕ ਹੀ ਟ੍ਰੈਫਿਕ ਜਾਮ ਹੋਈ ਹੈ। ਤੇ ਸ਼ੁਕਰ ਹੈ ਕਿ ਉਹ ਪਿੱਛੋਂ ਨਿਕਲ ਆਏ ਆ, ਨਹੀਂ ਤੇ ਮੈਂ ਨਾ ਕਿ ਅਖੀਰ ਹੀ ਜਿਹੜਾ ਨਾ ਉਹ ਅੱਜ ਤੇ ਮਾਲ ਰੋਡ ਤੇ ਸਮਝ ਲਓ ਕਿ 1 ਘੰਟਾ ਹੋ ਗਿਆ ਮਾਲ ਰੋਡ, ਜਦੋਂ ਉੱਥੋਂ ਫਿਰੋਜ਼ਪੁਰ ਰੋਡ ਤੋਂ ਚੜ੍ਹੇ ਆ ਤੇ ਇੱਥੋਂ ਤੱਕ ਤਕਰੀਬਨ 52 ਮਿੰਟ 52 ਮਿੰਟਾਂ 'ਚ ਅਸੀਂ ਇੱਥੋਂ ਤੱਕ ਪਹੁੰਚੇ। ਇੰਨੀ ਦੇਰ 'ਚ ਤੇ ਅਸੀਂ ਸ਼ੇਖਪੁਰੇ ਆਪਣਾ ਲਾਹੌਰ ਪਹੁੰਚ ਗਏ ਸਾਂ। ਰਸ਼ ਵਾਲੀ ਅਖੀਰ ਹੈ, ਪਰ ਇਹ ਆ ਕਿ ਲਾਹੌਰ ਦੇ ਵਿੱਚ ਆ ਕੇ ਬੰਦਾ ਬੋਰ ਨਹੀਂ ਹੁੰਦਾ, ਕਮ ਅਜ਼ ਕਮ बेहतरीन जिहा रस्ता, बेहतरीन जिहा एनवायरनमेंट। और क्या बात है, ਐਵੇਂ ਨਹੀਂ ਕਹਿੰਦੇ ਲਾਹੌਰ ਹੈ, ਲਾਹੌਰ ਦੇ ਵਿੱਚ ਖਸੂਸੀਅਤ ਹੈ ਨਾ ਕਿ ਇਹਨੂੰ ਲਾਹੌਰ ਕਿਹਾ ਜਾਵੇ। ਤੇ ਵਾਹ ਵਾਹ, ਕੀ ਬਾਤ ਹੈ। 4 ਚੁਫੇਰੇ, ਗ੍ਰੀਨ ਬੈਲਟ ਐਂਡ ਐਚੀਸਨ ਗੇਟ ਆ ਗਿਆ ਜੀ। ਲੇਕਿਨ ਅਸੀਂ ਜਿਹੜਾ ਉਹ ਜਾਣਾ ਹੈਗਾ ਏ ਨਹਿਰ ਵਾਲੀ ਸਾਈਡ ਤੋਂ ਜੀ, ਕਨਾਲ ਰੋਡ ਤੋਂ ਅਸੀਂ ਜ਼ਮਾਨ ਪਾਰਕ ਜਾਣਾ ਹੈ। ਜ਼ਮਾਨ ਪਾਰਕ ਤੋਂ ਫਿਰ ਅੱਗੇ ਨਿਕਲਾਂਗੇ। ਕਿਆ ਹੀ ਬਾਤ ਹੈ, ਕਿਆ ਹੀ ਬਾਤ। ਭਾਈ ਬੜਾ ਵਧੀਆ ਲੱਗਾ ਜੀ, ਤੁਸੀਂ ਸਾਨੂੰ ਲਾਈਵ ਦੇ ਵਿੱਚ ਜੁਆਇਨ ਕੀਤਾ। ਹੁਣ ਕੀ ਕਰ ਰਹੇ ਹੋ ਤੁਸੀਂ? ਅਗਰ ਤੁਸੀਂ ਮੈਂ ਜੀ 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 ਠੀਕ, ਹੁਣ ਤੁਸੀਂ ਕੀ ਕਰ ਰਹੇ ਹੋ ਵੈਦ ਭਾਈ, ਇਹ ਦੱਸੋ ਨਾ ਜ਼ਰਾ। ਇੱਥੇ ਹੀ ਹੋ ਕਿ 7 ਸਮੁੰਦਰ ਪਾਰ ਟੁਰ ਗਏ ਹੋ ਜਾਂ ਹੋਰ ਕੰਮ ਕਰ ਰਹੇ ਹੋ? ਇੱਕ ਐਚੀਸਨ ਦਾ ਗੇਟ ਆ ਗਿਆ, ਐਚੀਸਨ ਕਾਲਜ ਦੇ ਅਸੀਂ ਕੋਲ ਜਿਹੜਾ ਨਾ ਉਹ ਪਹੁੰਚ ਚੁੱਕੇ ਹਾਂ। ਹੁਣ ਅਸੀਂ ਜਾ ਰਹੇ ਹਾਂ ਜੀ ਜ਼ਮਾਨ ਪਾਰਕ ਵਾਲੀ ਸਾਈਡ ਤੇ। ਠੀਕ 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 ਠੀਕ, ਲੋ ਜੀ, ਬਸੰਤ ਦੀਆਂ ਵਾਈਬਾਂ ਵੀ ਇੱਥੇ ਫੁੱਲ ਆਉਣ ਰਹੀਆਂ। ਸੀਏ ਫਾਈਨਲਿਸਟ, ਵਾਹ 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 ਵਾਹ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਵਧੀਆ ਬਹੁਤ ਵਧੀਆ। ਇਸ ਟਾਈਮ ਤੁਸੀਂ ਕਿੱਥੋਂ ਬੋਲ ਰਹੇ ਹੋ, ਕਿੱਥੇ ਰਹਿ ਰਹੇ ਹੋ, ਕਿੱਥੇ ਪੜ੍ਹ ਰਹੇ ਹੋ? ਬਾਹਰ ਹੋ, ਇੱਧਰ ਹੋ, ਪੰਜਾਬ 'ਚ ਹੋ, ਪੰਜਾਬ ਤੋਂ ਬਾਹਰ ਹੋ, ਤੇ ਪਾਕਿਸਤਾਨ ਤੋਂ ਹੀ ਬਾਹਰ ਹੋ? ਬਾਕੀ ਬੜਾ ਵਧੀਆ ਲੱਗਾ, ਬਹੁਤ ਹੀ ਵਧੀਆ ਜੀ। ਸੀਏ ਫਾਈਨਲਿਸਟ, ਆਖਰਕਾਰ ਤੁਸੀਂ ਫਾਈਨਲਿਸਟ ਬਣ ਹੀ ਗਏ। ਸਾਡੇ ਨਾ ਪਾਕਿਸਤਾਨ ਵਿੱਚ ਮਸ਼ਹੂਰ ਹੈ ਕਿ MBBS ਬਣਨਾ ਜਿਹੜਾ ਨਾ ਉਹ ਬੜਾ ਔਖਾ ਹੈ, ਡਾਕਟਰ ਬਣਨਾ। ਤੇ ਮੇਰੇ ਹਿਸਾਬ ਨਾਲ ਸੀਏ ਕਲੀਅਰ ਕਰਨਾ ਉਸ ਤੋਂ ਵੀ ਔਖਾ ਹੈ, ਲੇਕਿਨ ਪੈਸਾ ਦੋਵਾਂ ਕੋਲ ਹੀ ਬੜਾ ਹੁੰਦਾ ਹੈ। ਥੈਂਕ ਗॉड, ਬਿਲਕੁਲ ਜੀ, ਕਰਨਾ ਚਾਹੀਦਾ ਸ਼ੁਕਰ। ਲਓ ਜੀ, ਇਹ ਵੇਖੋ ਅਸੀਂ ਹੁਣ ਜ਼ਮਾਨ ਪਾਰਕ ਵਾਲੀ ਸਾਈਡ ਤੇ ਪਹੁੰਚ ਚੁੱਕੇ ਹਾਂ। ਹਾਰਡੈਸਟ ਡਿਗਰੀ ਦਾ ਵਰਡ ਅੱਗੋਂ ਜਾਣਾ ਜੀ, ਅੱਗੋਂ। ਹਾਂਜੀ, ਉੱਤੇ ਹੀ ਉੱਤੇ ਹੀ ਉੱਤੇ ਹੀ। ਉਹਦਾ ਕਹਿੰਦਾ ਜੀ ਹਾਰਡੈਸਟ ਡਿਗਰੀ ਦਾ ਵਰਡ। ਅਸਲ ਵਿੱਚ ਜਦੋਂ ਬੰਦਾ ਸਟੂਡੈਂਟ ਹੁੰਦਾ ਹੈ ਨਾ, ਉਦੋਂ ਹਰ ਡਿਗਰੀ ਹੀ ਉਹਦੇ ਵਾਸਤੇ ਹਾਰਡ ਹੁੰਦੀ ਹੈ। ਔਰ ਸੀਏ ਤੇ ਖੈਰ ਵਾਕਈ ਹੀ ਕਾਫੀ ਹਾਰਡ ਹੈ।